ਅੱਜ ਦੀਆਂ ਖਬਰਾਂ ਵੱਲ ਲਈਏ ਤੇ ਜੋ ਅਲਬਾਮਾ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਮਾਸ ਸ਼ੂਟਿੰਗ ਹੋਈ ਸੀ, ਜਿਹਦੇ ਵਿੱਚ 2 ਟੀਨਸ ਨੂੰ ਹੁਣ ਅਰੈਸਟ ਕੀਤਾ ਗਿਆ ਆ ਤੇ ਉਹਨਾਂ ਦੇ ਉੱਤੇ ਮਰਡਰ ਦੇ ਚਾਰजेस ਲਾਏ ਗਏ ਹੈਗੇ ਆ। ਸਵੀਟ 16 ਪਾਰਟੀ ਹੋਈ ਸੀ, ਜਿਸ ਟਾਈਮ ਦੇ ਉੱਤੇ 4 ਜਣਿਆਂ ਦੀ ਮੌਤ ਹੋਈ ਆ। ਗੋਲੀਬਾਰੀ ਦੇ ਵਿੱਚ 32 ਜਾਣੇ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਹੋਏ ਆ। ਬੜਾ ਛੋਟਾ ਜਿਹਾ ਟਾਊਨ ਆ ਇਹ ਅਲਬਾਮਾ 'ਚ, ਜਿੱਥੇ ਇਹ ਸਾਰਾ ਕੁਝ ਵਾਪਰਿਆ। ਜੋ ਸਸਪੈਕਟਸ ਨੂੰ ਅਰੈਸਟ ਕੀਤਾ ਗਿਆ ਆ, ਉਹਨਾਂ ਦੇ ਵਿੱਚ ਟਾਈ ਮੈਕਲੂ 17 ਸਾਲਾਂ ਦੇ, ਟਰਾਵਿਸ ਮੈਕਲੂ 16 ਸਾਲਾਂ ਦਾ, ਦੋਨੋਂ ਹੀ ਟਸਕੇਜ਼ੀ ਕਰਕੇ ਟਾਊਨ ਆ ਉੱਥੇ ਦੇ, ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਬਾਕੀ ਦੇ ਕਾਫੀ ਲੋਕ ਹਜੇ ਵੀ ਹਸਪੀਟਲ ਦੇ ਵਿੱਚ ਹੈਗੇ ਆ ਤੇ ਉਹਨਾਂ ਦਾ ਜਿਹੜਾ ਇਲਾਜ ਆ ਚੱਲ ਰਿਹਾ ਹੈਗਾ। ਜੋ FBI ਦੇ ਰਿਪਰੈਜ਼ੈਂਟੇਟਿਵਸ ਆ, US ਮਾਰਸ਼ਲ ਸਰਵਿਸ ਦੇ ਤੇ ਲੋਕਲ ਪੁਲਿਸ ਤੇ ਪ੍ਰੋਸੀਕਿਊਟਰ ਦਾ ਆਫਿਸ, ਇਹ ਸਾਰੀਆਂ ਨੇ ਇੱਕ ਨਿਊਜ਼ ਕਾਨਫਰੰਸ ਦੱਸੀ ਆ, ਨਿਊਜ਼ ਕਾਨਫਰੰਸ ਕੀਤੀ। ਉਹਦੇ ਵਿੱਚ ਦੱਸਿਆ ਕਿ 2 ਜਾਣੇ ਅਰੈਸਟ ਕੀਤੇ ਗਏ ਆ। ਹੁਣ ਤੱਕ ਹੋ ਚੁੱਕੀਆਂ ਮਾਸ ਸ਼ੂਟਿੰਗਸ ਇਸ ਸਾਲ ਦੇ ਵਿੱਚ USA ਦੇ ਵਿੱਚ 165 ਦੇ ਵਿੱਚੋਂ ਇੱਕ ਇਹ ਮਾਸ ਸ਼ੂਟਿੰਗ ਸੀ, ਜਿਹਦੇ ਵਿੱਚ 4 ਜਾਣਿਆਂ ਦੀ ਮੌਤ ਹੋਈ ਸੀ, ਐਕਸਕਲੂਡਿੰਗ ਕੋਈ ਗਨਮੈਨ ਨਹੀਂ ਇਹਦੇ 'ਚ ਕਿਸੇ ਦੀ ਮੌਤ ਹੋਈ ਸੀ, ਸਿਰਫ ਵਿਕਟਮ ਹੀ ਸੀਗੇ। ਬਹੁਤ ਵੱਡਾ ਜਿਹੜਾ ਆ ਇਸ਼ੂ ਇਸ ਵੇਲੇ ਬਣਿਆ ਹੋਇਆ ਆ USA ਦੇ ਵਿੱਚ। ਕੀ ਕੀਤਾ ਜਾਵੇ ਭਈ ਇੰਨੀ ਜ਼ਿਆਦਾ ਜਿਹੜੀ ਮਾਸ ਸ਼ੂਟਿੰਗ ਹੋ ਰਹੀ ਆ, ਇੰਨੇ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਰਹੀਆਂ ਅਮਰੀਕਨਸ ਨੂੰ ਪਤਾ ਨਹੀਂ ਲੱਗ ਰਿਹਾ। ਕਮਲਾ ਹੈਰਿਸ ਜੋ ਵਾਈਸ ਪ੍ਰੈਜ਼ੀਡੈਂਟ ਆ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਕਿਹਾ ਸੀ ਵੀ ਹਰ ਇੱਕ 5 ਪਿੱਛੇ ਇੱਕ ਜਾਣੇ ਨੇ ਆਪਣਾ ਪਰਿਵਾਰਿਕ ਮੈਂਬਰ ਗਨ ਵਾਇਲੈਂਸ ਦੇ ਲਈ ਲੌਸਟ ਕੀਤਾ ਹੈਗਾ। ਇਹ ਇੱਕ ਬਹੁਤ ਵੱਡਾ ਨੰਬਰ ਆ ਜੇ ਦੇਖਿਆ ਜਾਵੇ। ਕਾਈਜ਼ਰ ਫੈਮਿਲੀ ਫਾਊਂਡੇਸ਼ਨ ਨੇ ਸਰਵੇ ਕੰਡਕਟ ਕੀਤਾ ਸੀ ਮਾਰਚ ਮਹੀਨੇ ਦੇ ਵਿੱਚ। ਉਹਦੇ ਬੇਸ ਦੇ ਉੱਤੇ ਉਹਨਾਂ ਨੇ ਦੱਸਿਆ ਸੀ ਵੀ 19% US ਦੇ ਜੋ ਅਡਲਟਸ ਆ, ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਆ, ਉਹ ਕਿਤੇ ਨਾ ਕਿਤੇ ਗਨ ਦੇ ਨਾਲ ਜਾਂ ਸੁਸਾਈਡ ਦੇ ਨਾਲ ਮਾਰੇ ਗਏ ਆ। ਇਹ ਜਿਹੜਾ ਸਰਵੇ ਆ 2022 18 ਤੋਂ ਲੈ ਕੇ 22 ਤੱਕ ਕੀਤਾ ਗਿਆ ਸੀ। ਜੀ ਬਿਲਕੁਲ ਸ਼ੂਟਿੰਗਸ ਦੇ ਮਾਮਲੇ ਲਗਾਤਾਰ ਜਿਹੜੇ ਉਹ ਵੱਧ ਰਹੇ ਆ। ਇਹ ਇੱਕ ਸਵੀਟ 16 ਬਰਥਡੇ ਦੇ ਉੱਤੇ ਹੋਈ ਆ। ਇਸ ਤੋਂ ਇਲਾਵਾ ਆਪਾਂ ਦੇਖਿਆ ਕੈਂਸਸ ਦੇ ਵਿੱਚ ਇੱਕ ਮੁੰਡਾ ਗਲਤ ਘਰ ਦੇ ਵਿੱਚ ਵੜ ਗਿਆ, ਤਾਂ ਉਸ ਬੱਚੇ ਦੇ ਉੱਤੇ ਜਿਹੜੀਆਂ ਗੋਲੀਆਂ ਚਲਾ ਦਿੱਤੀ ਗਈਆਂ। ਐਂਡਰੂ ਲੈਸਟਰ, ਜਿਸ ਦੇ ਉੱਤੇ ਦੋਸ਼ ਸੀਗੇ ਇਸ ਬੱਚੇ ਨੂੰ ਗੋਲੀਆਂ ਮਾਰਨ ਦੇ ਲਈ, ਉਸਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਆਤਮ ਸਮਰਪਣ ਜਿਹੜਾ ਉਹ ਕਰ ਦਿੱਤਾ ਸੀ। ਉਸ ਨੂੰ ਬੇਲ ਕਰ ਲਿਆ ਗਿਆ। 84 ਸਾਲਾਂ ਦਾ ਆ ਇਹ, ਸਟੇਟ ਆਫ ਮਜ਼ੂਰੀ ਦੇ ਵਿੱਚ ਰਹਿਣ ਵਾਲਾ। ਉਸਨੇ ਟਰਨ ਕਰਤਾ ਸੀ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ, ਤੇ ਮਿਸਟੇਕਨ ਕਹਿੰਦੇ ਵੀ ਉਸਨੇ ਗਲਤੀ ਦੇ ਨਾਲ ਜਿਹੜੀ ਉਹ ਰਿੰਗ ਵਜਾਈ ਸੀਗੀ। ਕਮਾਲ ਦੀ ਗੱਲ ਆ ਹਰਜੋਤ ਸਿੰਘ ਜੀ, ਇੰਨੇ ਘਬਰਾਏ ਪਏ ਨੇ ਲੋਕ ਘਰਾਂ ਦੇ ਵਿੱਚ ਵੀ ਰਿੰਗ ਵਜਾਉਣ ਦੇ ਉੱਤੇ ਵੀ ਗੋਲੀਆਂ ਜਿਹੜੀਆਂ ਉਹ ਚਲਾ ਦਿੰਦੇ ਨੇ। ਇਸ 84 ਸਾਲਾਂ ਦੇ ਬੰਦੇ ਦੇ ਉੱਤੇ ਹੁਣ ਫਸਟ ਡਿਗਰੀ ਅਸੌਲਟ ਤੇ ਆਰਮਡ ਕ੍ਰਿਮੀਨਲ ਐਕਸ਼ਨ, ਇਹ ਦੋਨੋਂ ਹੀ ਫੈਲਨੀ ਚਾਰਜਸ ਦੇ ਉੱਤੇ ਲਗਾਏ ਗਏ ਆ। 16 ਸਾਲਾਂ ਦਾ ਸੀ ਮੁੰਡਾ ਰਾਲਫ ਯਾਰਡਲ, ਜਿਸ ਉੱਤੇ ਇਹ ਬੀਤੇ ਵੀਰਵਾਰ ਨੂੰ ਗੋਲੀਆਂ ਜਿਹੜੀਆਂ ਮਾਰੀਆਂ ਸੀ। ਹਾਲ ਦੀ ਘੜੀ ਵੀ ਉਹ ਜ਼ੇਰੇ ਇਲਾਜ ਆ। ਬੱਚਾ ਜਿਹੜਾ ਉਹ ਬਚ ਜ਼ਰੂਰ ਗਿਆ ਆ, ਪਰ ਡਾਕਟਰ ਕਹਿੰਦੇ ਵੀ ਕਹਿ ਨਹੀਂ ਸਕਦੇ ਵੀ ਕਿੱਦਾਂ ਬਚਿਆ ਆ। ਪਰ ਇਸ ਦੇ ਵਿੱਚ ਪ੍ਰੋਸੀਕਿਊਟਰਸ ਇਸ ਨੂੰ ਇੱਕ ਰੇਸ਼ੀਅਲ ਕੰਪੋਨੈਂਟ ਦੇ ਤੌਰ ਦੇ ਉੱਤੇ ਵੀ ਦੇਖ ਰਹੇ ਆ, ਕਿਉਂਕਿ ਇਹ ਕਾਲੇ ਮੂਲ ਦਾ ਮੁੰਡਾ ਸੀਗਾ 16 ਸਾਲਾਂ ਦਾ, ਤੇ ਜਿਸ ਨੇ ਗੋਲੀਆਂ ਚਲਾਈਆਂ 84 ਸਾਲਾਂ ਦਾ ਇਹ ਚਿੱਟੇ ਮੂਲ ਦਾ ਜਿਹੜਾ ਉਹ ਬੰਦਾ ਸੀਗਾ। ਇੱਦਾਂ ਦੀ ਜਿਹੜੀ ਹੋਰ ਹਰਜੋਤ ਸਿੰਘ ਜੀ ਘਟਨਾ ਜਿਹੜੀ ਇਹ ਵਾਪਰੀ ਆ, 20 ਸਾਲਾਂ ਦੀ ਇੱਕ ਕੁੜੀ ਜਿਹੜੀ ਆ ਉਹ ਗੋਲੀ ਉਸ ਤੇ ਲੱਗੀ ਆ ਤੇ ਉਹ ਮਰ ਗਈ ਆ, ਜਦ ਉਸਦੀ ਫਰੈਂਡ ਜਿਹੜੀ ਗੱਡੀ ਚਲਾ ਰਹੀ ਸੀ ਉਹ ਗਲਤ ਡਰਾਈਵੇ ਦੇ ਵਿੱਚ ਵੜ ਗਈ। ਅਪਸਟੇਟ ਨਿਊਯਾਰਕ ਦੇ ਵਿੱਚ ਇਹ ਘਟਨਾ ਜਿਹੜੀ ਹਰਜੋਤ ਸਿੰਘ ਜੀ ਵਾਪਰੀ ਆ। ਇਹ ਪੇਂਡੂ ਇਲਾਕਾ, ਰੂਰਲ ਇਲਾਕਾ ਸੀਗਾ ਨਿਊਯਾਰਕ ਦਾ, ਜਿੱਥੇ ਇਹ ਗਲਤ ਡਰਾਈਵੇ ਦੇ ਵਿੱਚ ਵੜ ਗਏ। ਉਹ ਆਪਣੇ ਫਰੈਂਡ ਦਾ ਇੱਕ ਘਰ ਲੱਭ ਰਹੇ ਸੀਗੇ, ਤੇ ਉਹ ਜਿਸ ਦੇ ਡਰਾਈਵੇ ਦੇ ਵਿੱਚ ਵੜੇ ਉਸ ਨੇ ਗੋਲੀਆਂ ਚਲਾਈਆਂ, ਤੇ ਨਾਲ ਬੈਠੀ ਜਿਹੜੀ ਪੈਸੇਂਜਰ ਕੇਲਿਨ ਗੀਲੀਅਸ ਉਸਦਾ ਨਾਂ ਆ, 20 ਸਾਲਾਂ ਦੀ ਇਹ ਕੁੜੀ ਆ, ਉਸ ਦੀ ਮੌਤ ਹੋ ਗਈ ਆ। 65 ਸਾਲਾ ਕੈਵਿਨ ਮੋਨਾਹੈਨ, ਉਸਨੇ 2 ਗੋਲੀਆਂ ਆਪਣੇ ਫਰੰਟ ਪੋਰਚ ਤੋਂ
ਵਾਸ਼ਿੰਗਟਨ ਕਾਊਂਟੀ ਦੇ ਵਿੱਚ ਇਹ ਜਿਹੜਾ ਪੈਂਦਾ ਇਲਾਕਾ ਹੈ ਨਿਊਯਾਰਕ ਸਟੇਟ ਤੇ ਉੱਥੇ ਇਹ ਗੋਲੀਆਂ ਜਿਹੜੀਆਂ ਚਲਾਈਆਂ। ਅੱਜ ਵਾਸ਼ਿੰਗਟਨ ਕਾਊਂਟੀ ਦੇ ਸ਼ੈਰਿਫ ਜੈਫਰੀ ਮਰਫੀ ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਇਹ ਦੱਸ ਰਹੇ ਸੀਗੇ। ਸੋ ਕਮਾਲ ਦੀ ਗੱਲ ਹੋਈ ਪਈ ਆ ਹਰਜੋਤ ਸਿੰਘ ਜੀ, ਵੀ ਲੋਕਾਂ ਦੇ ਵਿੱਚ ਮਾੜਾ ਜਿੰਨਾ ਵੀ ਇੱਧਰ ਜ਼ੇਰਾ ਨਹੀਂ ਰਿਹਾ। ਲੋਕ ਗਲਤ ਘਰ ਦੇ ਵਿੱਚ ਪਹੁੰਚ ਵੀ ਜਾਂਦੇ ਆ, ਗਲਤ ਘਰ 'ਚ ਡਰਾਈਵੇ 'ਚ ਕਈ ਵਾਰੀ ਵੜ ਵੀ ਜਾਂਦੇ ਆ। ਹੁਣ ਗੂਗਲ ਦੇ ਉੱਤੇ ਮੈਪ ਦੇ ਸਹਾਰੇ ਲੋਕ ਜਾਂਦੇ ਆ, ਕਈ ਵਾਰੀ ਗਲਤ ਐਡਰੈਸ ਹੋ ਸਕਦਾ ਆ, ਪਰ ਇੱਦਾਂ ਅੱਗੋਂ ਲੋਕ ਪੈਨਿਕ ਕਰਕੇ ਗੋਲੀਆਂ ਚਲਾ ਰਹੇ ਆ। ਇਹ ਆਈ ਥਿੰਕ ਇੱਕ ਮਾੜੀ ਗੱਲ ਆ। ਥੋੜ੍ਹੇ ਸਮੇਂ ਦੇ ਵਿੱਚ ਇਹ ਜਿਹੜੀਆਂ ਦੋ ਘਟਨਾਵਾਂ ਬੈਕ ਟੂ ਬੈਕ ਕੁਛ ਹੀ ਦਿਨਾਂ ਦੇ ਅੰਤਰ ਦੇ ਵਿੱਚ ਇਹ ਵਾਪਰੀਆਂ। ਮਾਸ ਸ਼ੂਟਿੰਗ ਤੋਂ ਸਾਹ ਨਹੀਂ ਸੀ ਮਿਲ ਰਿਹਾ ਤੇ ਇੱਧਰ ਇੱਦਾਂ ਦੀਆਂ ਗਲਤ ਘਰਾਂ ਦੇ ਵਿੱਚ ਰਿੰਗ ਖੜਕਾਉਣ ਦੇ ਲਈ ਜਾਂ ਡਰਾਈਵੇ 'ਚ ਵੜਨ ਕਰਕੇ ਬੱਚਿਆਂ ਨੂੰ ਗੋਲੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਬਿਲਕੁਲ। ਐਂਡਰਿਊ ਲੈਸਟਰ ਜਿਸ ਨੂੰ ਅਰੈਸਟ ਕੀਤਾ ਗਿਆ ਆ, ਕਾਲੇ ਮੂਲ ਦੇ ਨੌਜਵਾਨ ਨੂੰ ਇਸਨੇ ਮਾਰਿਆ ਸੀ। 84 ਸਾਲਾਂ ਦਾ ਇਹ ਬਜ਼ੁਰਗ ਹੈਗਾ ਹੈ ਐਂਡਰਿਊ ਲੈਸਟਰ। ਇਸ ਨੂੰ ਯੂਐਸ ਸਟੇਟ ਆਫ ਮਿਜ਼ੋਰੀ ਦੇ ਵਿੱਚ ਇਸਨੇ ਆਪਣੇ ਆਪ ਨੂੰ ਟਰਨ ਇਨ ਕਰ ਦਿੱਤਾ ਤੇ ਹੁਣ ਇਹਨੂੰ ਜਿਹੜਾ ਆ ਫਸਟ ਡਿਗਰੀ ਅਸੌਲਟ ਤੇ ਆਰਮਡ ਕ੍ਰਿਮੀਨਲ ਐਕਸ਼ਨ ਦੋਨੋਂ ਹੀ ਫੈਲਨੀਜ਼ ਆ ਉਹਦੇ ਵਿੱਚ ਚਾਰਜ ਕੀਤਾ ਜਾਊਗਾ। ਚਿੱਟੇ ਮੂਲ ਦਾ ਹੋਮ ਓਨਰ ਇਸਨੇ ਰਾਲਫ ਜਲ 16 ਸਾਲ ਦਾ ਜੋ ਕਾਲੇ ਮੂਲ ਦਾ ਨੌਜਵਾਨ ਸੀ, ਇਸ ਨੂੰ ਗੋਲੀ ਇਸ ਕਰਕੇ ਮਾਰ ਦਿੱਤੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਉਸਨੇ ਡੋਰਬੈਲ ਰਿੰਗ ਕਰਤੀ ਸੀ। ਬਾਈ ਮਿਸਟੇਕ ਉਹ ਆਪਣੇ ਭਰਾ ਨੂੰ ਚੱਕਣ ਗਿਆ ਸੀ ਤੇ ਉਸਨੇ ਸੋਚਿਆ ਸ਼ਾਇਦ ਇਹੀ ਘਰ ਆ, ਬਾਈ ਮਿਸਟੇਕ ਉਹ ਰਿੰਗ ਕਰਤੀ ਸੀ। ਤੇ ਉਸ ਤੋਂ ਬਾਅਦ ਜਦੋਂ ਇਹਦੇ ਵਿੱਚ ਇਹ ਕਿਹਾ ਗਿਆ ਆ ਵੀ ਜਿਹੜੇ ਪ੍ਰੋਸੀਕਿਊਟਰਸ ਆ ਉਹ ਕਹਿੰਦੇ ਆ ਵੀ ਪੱਕਾ ਇਹਦੇ ਵਿੱਚ ਰੇਸ਼ੀਅਲ ਕੰਪੋਨੈਂਟ ਸੀਗਾ ਤੇ ਇਸ ਗੋਰੇ ਮੂਲ ਦੇ ਬਜ਼ੁਰਗ ਨੇ ਇਹ ਦੇਖਿਆ ਵੀ ਕਾਲੇ ਮੂਲ ਦਾ ਨੌਜਵਾਨ ਇਸ ਕਰਕੇ ਕਹਿੰਦੇ ਵੀ ਉਸਨੇ ਜਿਹੜੀ ਗੋਲੀ ਮਾਰੀ ਹੈਗੀ ਆ ਤੇ ਹੁਣ $2 ਲੱਖ ਦੀ ਜਿਹੜੀ ਬੇਲ ਆ ਉਹਦੇ ਉੱਤੇ ਉਸ ਨੂੰ ਛੱਡ ਦਿੱਤਾ ਗਿਆ ਹੈਗਾ।